बोलिए मैं ਤੁਹਾਡਾ ਪ੍ਰੋਣਚਾਰਕ ਮੀਆਂ ਆਸਫ ਅਲੀ ਤੇ ਇਸ ਟਾਈਮ ਮੈਂ ਮੌਜੂਦ ਹਾਂ ਜਨਮ ਸਥਾਨ ਨਨਕਾਣਾ ਸਾਹਿਬ ਇੰਡੀਆ ਤੋਂ ਆਏ ਹੋਏ ਸਿੱਖ ਸੰਗਤਾਂ ਇੱਥੇ ਆਈਆਂ ਹੋਈਆਂ ਤੇ ਮੇਰੇ ਨਾਲ ਇੱਕ ਸਿੱਖ ਜੋੜਾ ਮੌਜੂਦ ਹੈ ਇਹਨਾਂ ਨਾਲ ਗੱਲ ਕਰਦੇ ਹਾਂ। ਕੀ ਹਾਲ ਚਾਲ ਹੈ ਜੀ? बहुत बढ़िया जी। ਕੀ ਨਾਮ ਤੁਹਾਡਾ? मदन सिंह जी। ਅੱਛਾ ਤੁਹਾਡਾ ਕੀ ਨਾਮ ਹੋਤਾ ਜੀ? सरजीत कौर। ਸਰਜੀਤ ਕੌਰ। ਤੇ ਪਹਿਲੀ ਵਾਰੀ ਆਏ ਹੋ ਕਿ ਪਹਿਲੇ ਵੀ ਕਦੀ ਆਏ? मैं पहले दूसरी बारी आया, ये पहली बारी। ਅੱਛਾ ਪਹਿਲਾਂ ਤੁਸੀਂ ਆ ਕੇ ਦੇਖ ਕੇ ਗਏ ਸੀ ਸਾਰਾ ਕਿ ਮੈਂ ਘਰ ਵਾਲੀ ਨੂੰ ਫਰੀ ਲੈ ਕੇ ਆਉਂ ਜਾ ਕੇ? मेरे भरा है असि भैन भाई हैं। ਅੱਛਾ ਤੁਸੀਂ ਯਾਨੀ ਕਿ ਇੱਕ ਮਿੰਟ ਆ ਵਿੱਚੋਂ ਨਾ ਬ੍ਰੇਕ ਲਾ ਕੇ ਦੁਬਾਰਾ ਕਰੋ ਤਾਂ ਕਿ ਨਾ ਵਿੱਚੋਂ ਕੱਟਿਆ ਜਾਵੇ। वो वाली ਅੱਛਾ ਤੇ ਅੱਛਾ ਯਾਨੀ ਕਿ ਪਹਿਲਾਂ ਤੁਸੀਂ ਆਪ ਦੇਖ ਕੇ ਗਏ ਇੱਥੇ ਸਾਰਾ ਫਿਰ ਤੁਸੀਂ ਕਿਹਾ ਹੁਣ ਬਾਕੀਆਂ ਨੂੰ ਘਰੋਂ ਲੈ ਕੇ ਆਓ? 10 रुपए से और 11। ਤੇ ਹੋਰ ਕੌਣ ਕੌਣ ਹੈ ਤੁਹਾਡੇ ਨਾਲ? वो देखो नहीं तेरा बहुत सारे रिश्तेदार। ਅੱਛਾ ਰਿਸ਼ਤੇਦਾਰੀ ਹੈ हाँ जी। ਤੇ ਘਰ ਵਾਲੀ ਨੂੰ ਵੀ ਲਿਆਂਦਾ ਕਿ ਨਹੀਂ? घर वाली पहले आई थी, हम नहीं आई। उन्हें थोड़ी गोडन की प्रॉब्लम है पिछले साल से। ਅੱਛਾ थोड़ा सुन ਨਹੀਂ ਤੇ ਉਹਨੇ ਕਿਤੇ ਇਹ ਤੇ ਨਹੀਂ ਕਿਹਾ ਕਿ ਮੇਰੀ ਨਨਾਣ ਚੱਲੀ ਹੈ ਤੇ ਮੈਂ ਕਿਉਂ नहीं ਜਾਵਾਂ? पहले ना मैं पिछली बारी अजय ट्रेन च आए थे, अच्छा। थोड़ी प्रॉब्लम होती थी। उन बसा में उन प्रॉब्लम कोई नहीं। ਅੱਛਾ तो बागा तो बैठे थे सीधे आ जाओ। ਸਿੱਧੇ ਇੱਥੇ ਆ ਗਏ। ਅੱਛਾ पहला मतलब बागा तो ट्रेन में जाओ, ट्रेन तो फिर मुश्किल थोड़ी जांच करते थे सामान अच्छा। तक कहाँ जाओ। ਅੱਛਾ ਤੁਸੀਂ ਆਏ ਹੋ ਸਰਸੇ ਤੋਂ? राजपुरा तो ਕਿਹੜੇ ਤੋਂ? राजपुरा पटियाला जिला। ਅੱਛਾ ਰਾਜਪੁਰਾ ਜ਼ਿਲ੍ਹਾ। ਇਹ ਪੰਜਾਬ 'ਚ ਹੀ ਹੈ? हाँ जी पंजाब से। ਅੱਛਾ पटियाला जिला जी पंजाब। ਤੇ ਤੁਸੀਂ ਦੱਸੋ ਮਾਤਾ ਜੀ ਕਿਹਦਾ ਲੱਗਿਆ ਇੱਥੇ ਆ ਕੇ? बहुत अच्छा बेटे। ਤੇ ਕੀ ਉੱਥੇ ਜਦੋਂ ਆਉਣਾ ਸੀ ਉਦੋਂ ਕੀ ਸੋਚਿਆ ਸੀ ਤੇ ਇੱਥੇ ਆ ਕੇ ਕੀ ਦੇਖਿਆ? ਅਸੀਂ ਦੇਖ ਗੁਰੂ ਧਾਮਾਂ ਕੇ ਦਰਸ਼ਨ ਕਰਨੇ ਸੀ। ਅੱਛਾ ਨਹੀਂ ਪਾਕਿਸਤਾਨ ਦੇ ਬਾਰੇ ਚ ਵੀ ਜੋ ਕਹਿੰਦੇ ਹਨ ਨਾ ਲੋਕ ਬੜੇ ਹਾਲਾਤ ਖਰਾਬ ਹੋਣੇ ਆ ਨਾ ਸਾਨੂੰ ਕਿਹਾ ਜਾਣਾ ਬੇਟੇ, ਮੀਡੀਆ ਵੀ ਸਾਡੇ ਬੱਚੇ ਹੈ, ਤੁਸੀਂ ਵੀ ਸਾਡੇ ਬੱਚੇ ਹੈ, ਸਾਡੇ ਬਜ਼ੁਰਗ ਦਾ ਤੁਸੀਂ ਕੀ ਲੈਣਾ ਨਾ, ਸਾਡੀ ਆਪਸ ਵਿੱਚ ਕੋਈ ਲੜਾਈ ਨਹੀਂ ਨਾ। ਅੱਛਾ ਤੁਸੀਂ ਵੀ ਸਾਡੇ ਬੱਚੇ ਸਹੀ ਪਤਾ ਹੈ। ਸਾਨੂੰ ਤੁਸੀਂ ਵੀ ਇੰਨਾ ਹੀ ਪਿਆਰ ਕਰ ਰਹੇ, ਘਰ ਵੀ ਬੱਚੇ ਉਨੇ ਹੀ ਕਰਦੇ, ਬਿਲਕੁਲ। ਸਾਨੂੰ ਤਾਂ ਕੋਈ ਫਰਕ ਨਹੀਂ ਲੱਗਦਾ। ਅੱਛਾ ਅਸੀਂ ਤਾਂ ਹੁਣ ਵੀ ਗੱਲਾਂ ਕਰਦੇ ਰਹੇ, ਸਾਨੂੰ ਕੋਈ ਫਰਕ ਨਹੀਂ ਲੱਗਦਾ। ਅੱਛਾ ਕੋਈ ਇਥੋਂ ਅਸੀਂ ਆਪਣੇ ਘਰ ਦਾ ਮਸੂਲ ਕਰ ਰਹੇ। ਅੱਛਾ ਅੱਛਾ ਆਪਣਾ ਜਿਤਨਾ ਆਪਣੀ ਗੁਰਦੁਆਰਾ ਮੰਦਰ ਜਾਂਦੇ ਨੇ ਜਿਵੇਂ ਹਜੂਰ ਸਾਹਿਬ ਵਗੈਰਾ ਇੱਥੇ ਸਾਨੂੰ ਉਹੀ ਚੀਜ਼ ਮਹਿਸੂਸ ਹੋ ਰਹੀ ਹੈ। ਸਾਨੂੰ ਕੋਈ ਪਾਕਿਸਤਾਨ ਦੇ ਬਾਰੇ में ਸਾਨੂੰ ਕੋਈ ਮੋਹ ਨਹੀਂ ਹੈ ਵੀ ਸਾਨੂੰ ਦਿਮਾਗ 'ਚ ਨਹੀਂ ਅਸੀਂ ਪਾਕਿਸਤਾਨ ਆਏ ਵੀ। ਅੱਛਾ ਅਸੀਂ ਦਿਮਾਗ 'ਚ ਨਹੀਂ, ਆਪਣੇ ਘਰ ਬੈਠੇ ਹਾਂ। ਚਲੋ ਜੈਸੇ ਇਹ ਬੜੀ ਗੱਲ ਹੈ ਕਿ ਇੱਥੇ ਆ ਕੇ ਵੀ ਇਦਾਂ ਲੱਗਣਾ। हाँ जी ਸਾਨੂੰ बहुत अच्छा लग रहा है। ਸਾਨੂੰ ਕੋਈ मेरे पिछले बार भी सुनना ਸੀ, मैं देख के गया ना फिर मैं दोबारा फिर आवांगा। फिर मैं आया 10 बजे मेरी गल हो रहा है 11 बजे हो। ਅੱਛਾ ਇੱਕ ਗੱਲ ਹੈ ਜਦੋਂ ਕਿਸੇ ਹੋਰ ਮੁਲਕ 'ਚ ਬੰਦਾ ਜਾਂਦਾ ਜਦੋਂ ਬਗਾਨੇ ਦੇਸ਼ 'ਚ ਜਾਂਦਾ ਵਾ ਤੇ ਉੱਥੇ ਜਾ ਕੇ ਉਹਦਾ ਘੱਟ ਹੀ ਹੈ ਕਿ ਬੰਦੇ ਨੂੰ ਲੱਗੇ ਕਿ ਉਹ ਆਪਣੇ ਥਾਂ 'ਚ ਹੀ ਆਇਆ ਹੋਇਆ। हाँ जी लगता ਪਰ ਇੱਥੇ ਆ ਕੇ ਨਹੀਂ ਲੱਗਦਾ ਏਦਾਂ। बिल्कुल बिल्कुल भी महसूस नहीं है। ਸਾਨੂੰ ਆਪਣੇ ਘਰ ਨੂੰ ਪਜਾਮਾ ਮਹਿਸੂਸ ਮਿਲ ਗਿਆ। ਇਹਨੇ ਕੀ ਤੜਕੀ ਨਹੀਂ ਜਿਹੜੇ ਲੋਕ ਨੇ ਪਿਆਰ ਕੋਈ ਪਿਆਰ ਬਹੁਤ ਕਰਦੇ। ਅੱਛਾ ਜਿੰਨੇ ਬੱਚੇ ਦੇਖੋ ਥੋੜੇ ਭੈਣਾਂ ਨਾਨੀਆਂ ਮਾਵਾਂ ਸਭ ਸਾਨੂੰ ਪਿਆਰ ਕਰਦੇ। ਚਲੋ ਜੀ ਨਹੀਂ ਜੀ ਆਉਂਦੇ ਰਹੋ ਤੁਸੀਂ ਤੇ ਬਲਕਿ ਮੈਂ ਤੇ ਕਹਿੰਦਾ ਅਗਲੀ ਵਾਰੀ ਸਾਰੇ ਆਪਣੇ ਨਿਆਣਿਆਂ ਨੂੰ ਤੇ ਦੋਤੇ ਪੁੱਤਿਆਂ ਨੂੰ ਵੀ ਲੈ ਕੇ ਆਓ। ਅਸੀਂ ਪਹਿਲੇ ਮੈਂ ਇਕੱਲਾ ਆਇਆ ਸੀ, ਹੁਣ ਅਸੀਂ 10 ਆਏ ਹਾਂ। ਅੱਛਾ ਅੱਗੇ ਪਰਮਾਤਮਾ ਕਰੇ ਅਸੀਂ ਨੀਹਾਂ ਨੂੰ ਲੈ ਕੇ ਆਵਾਂਗੇ। ਅੱਛਾ ਇਸ ਇਹਨਾਂ ਦੀ ਮਰਜ਼ੀ ਹੈ ਬਾਕੀ ਹਾਂਜੀ ਬਾਕੀ ਭਗਵਾਨ ਦੀ ਮਰਜ਼ੀ। ਚਲੋ ਜੀ ਬਾਲ ਬੜਾ ਚੰਗਾ ਲੱਗਿਆ। ਦੇਖੋ ਕਿ ਇਹ ਵੈਸੇ ਬੜੀ ਗੱਲ ਹੈ ਕਿਉਂ ਕਹਿੰਦੇ ਪਹਿਲੇ ਮੈਂ ਇਕੱਲਾ ਆਇਆ ਸੀ, ਇਸ ਸਾਲ ਮੈਂ 10 ਜਣਿਆਂ ਨਾਲ ਲੈ ਕੇ ਆਇਆ ਤੇ ਅਗਲੀ ਵਾਰੀ ਕੋਸ਼ਿਸ਼ ਕਰਦੀ ਹੈ ਕਿ 20 ਨੂੰ ਲੈ ਕੇ ਆਵਾਂ। ਤੇ ਇਹੀ ਗੱਲ ਹੈ ਜਦੋਂ ਏਦਾਂ ਹੀ ਮੈਸੇਜ ਜਾਣਾ ਹਰ ਪਾਸੇ ਏਦਾਂ ਸੁਨੇਹਾ ਜਾਣਾ ਕਿ ਪਾਕਿਸਤਾਨ ਜਿਹੜਾ ਵਾ ਪਿਆਰ ਕਰਨ ਵਾਲੇ ਲੋਕਾਂ ਦਾ ਮੁਲਕ ਆ, ਉਦਾਂ ਦਾ ਹੀ ਆ ਜਿੱਦਾਂ ਦੇ ਉਹ ਆ ਤੇ ਫਿਰ ਹੀ ਜਾ ਕੇ ਜਿਹੜੀਆਂ ਦੂਰੀਆਂ ਉਹ ਮਿਟਣਗੀਆਂ, ਜਿਹੜੇ ਅਮਨ ਵਧੇਗਾ ਤੇ ਪਿਆਰ ਮੁਹੱਬਤ ਨੂੰ ਫਰੋਗ ਮਿਲੇਗਾ। ਬਾਕੀ ਬੇਟੇ ਸਾਨੂੰ ਤੁਸੀਂ ਕਹਿ ਵੀ ਕੁਛ ਨਹੀਂ ਰਹੇ, ਦੇਖੋ ਅਸੀਂ ਬੱਸਾਂ 'ਚ ਆ ਰਹੇ ਹਾਂ, ਸਾਨੂੰ ਵੀ ਆਪਣੇ ਬੱਚਾ ਵਾਂਗੂ ਹੀ ਲੱਗਦੇ, ਇੱਦਾਂ ਹੀ ਸਾਨੂੰ ਮਾਂ ਪਿਓ ਸਮਝਦੇ। ਅਸੀਂ ਕਿਉਂ ਕਿਸੇ ਨੂੰ ਉਹ ਕਹਿੰਦੇ ਇਹਨਾਂ ਨੂੰ ਪੈਰਾਂ ਹੱਥ ਲਾਉਂਦੇ ਨਮਸਤੇ ਸਰ ਕਰਦੇ, ਹੋਰ ਸਾਨੂੰ ਕੀ